With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਅੱਜ ਤੋਂ ਠੀਕ 1 ਸਾਲ ਪਹਿਲਾਂ 1 ਜੂਨ 2015 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਸੀ ਅਤੇ ਕੁਝ ਮਹੀਨਿਆਂ ਬਾਅਦ 11 ਅਕਤੂਬਰ ਨੂੰ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ। ਅੱਜ 1 ਸਾਲ ਬੀਤਣ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਅਤੇ ਗੁਰੂ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਵਿੱਚ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਸਫਲ ਰਿਹਾ। ਅੱਜ ਪੰਥਕ ਧਿਰਾਂ ਵੱਲੋਂ ਬਰਗਾੜੀ ਵਿਖੇ ਗੁਰੂ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਪਛਤਾਤਾਪ ਵਜੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਪੰਥਕ ਵਿਚਾਰਾਂ ਕੀਤੀਆਂ ਗਈਆਂ। ਇਸ ਸਮਾਗਮ ਵਿੱਚ ਪੰਥਕ ਆਗੂਆਂ ਤੋਂ ਇਲਾਵਾ 10 ਨਵੰਬਰ 2015 ਨੂੰ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਸਾਹਿਬਾਨਾਂ ਨੇ ਵੀ ਸ਼ਮੂਲੀਅਤ ਕੀਤੀ। ਪਛਤਾਤਾਪ ਸਮਾਗਮ 1984 ਘੱਲੂਘਾਰੇ ਦੀ 32ਵੀਂ ਵਰ੍ਹੇਗੰਢ ਅਤੇ ਹੋਰ ਪੰਥਕ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਲਈ ਅੱਜ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਜਨਰਲ ਸੈਕਟਰੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਪਟਿਆਲਾ ਤੋਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਹੈ ਤੇ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਸ ਪਛਤਾਤਾਪ ਸਮਾਗਮ ਬਾਰੇ ਜਾਣਨਾ ਚਾਹੂੰਗਾ ਕਿ ਇਹਦੇ ਵਿੱਚ ਕੋਈ ਸੰਘਰਸ਼ ਦੀ ਕੋਈ ਅਗਲੀ ਰਣਨੀਤੀ ਤੈਅ ਕੀਤੀ ਗਈ ਹੈ ਤੇ ਇਹਦੇ ਸਮਾਗਮ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਦੱਸੋ। ਹਾਂਜੀ, ਸਮਾਗਮ ਜਿਵੇਂ ਕਿ ਤੁਸੀਂ ਇੰਟਰੋਡਕਸ਼ਨ 'ਚ ਦੱਸਿਆ ਕਿ ਪੂਰਾ 1 ਸਾਲ ਹੋਣ ਤੇ ਸਾਰਿਆਂ ਨੇ ਮਹਿਸੂਸ ਕੀਤਾ ਕਿ ਸਰਕਾਰ ਨੇ ਬਿਲਕੁਲ ਹੀ ਜਿਵੇਂ ਕਿ ਪਹਿਲਾਂ ਮਹੱਤਵਪੂਰਨ ਘਟਨਾਵਾਂ ਸਿੱਖਾਂ ਨੂੰ ਇਹ ਕਹਿ ਕੇ ਖਤਮ ਕੀਤਾ ਜਾਂਦਾ ਹੈ ਕਿ ਹੁਣ ਭੁਲਾ ਦਿਓ, ਪਰ ਇਹ ਨੀਤੀ ਜਿਹੜੀ ਹੈ ਸਿੱਖਾਂ ਨੇ ਕਦੇ ਵੀ ਦਿਲੋਂ ਸਵੀਕਾਰ ਨਹੀਂ ਕੀਤੀ ਹੈ।
ਜੀ ਉਸ ਚੀਜ਼ ਨੂੰ ਮੁੱਖ ਰੱਖ ਕੇ ਜਿਹੜਾ ਇਹ ਸਮਾਗਮ ਇਸ ਜੂਨ ਦਾ ਬਰਗਾੜੀ ਵਿਖੇ ਕੀਤਾ ਗਿਆ ਹੈ ਕਿ ਘੱਟੋ ਘੱਟ ਸਰਕਾਰ ਤੇ ਹੋਰ ਜਿਹੜੇ ਵੀ ਲੋਕ ਆਪਣੇ ਆਪ ਨੂੰ ਲੋਕਤੰਤਰੀ ਕਹਿੰਦੇ ਨੇ ਉਹਨਾਂ ਦੇ ਕੰਨਾਂ 'ਚ ਇਹ ਗੱਲ ਪਵੇ ਕਿ ਸਿੱਖ ਹਜੇ ਇਸ ਗੱਲ ਨੂੰ ਭੁੱਲੇ ਨਹੀਂ ਹਨ ਕਿ ਉਹਨਾਂ ਦੇ ਗ੍ਰੰਥ ਸਾਹਿਬ ਜੀ ਦੀ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਨੀ ਘੋਰ ਬੇਅਦਬੀ ਕੀਤੀ ਗਈ ਹੈ ਤੇ ਬਾਵਜੂਦ ਇਸਦੇ ਪ੍ਰਸ਼ਾਸਨ ਸਰਕਾਰ ਇਸ ਗੱਲ ਨੂੰ ਭੁਲਾਉਣ ਦੀ ਗੱਲ ਦੇ ਉੱਤੇ ਚਲੀ ਹੋਈ ਹੈ ਤੇ ਗਲਤ ਬੰਦੇ ਨੂੰ ਫੜ ਕੇ ਇੰਟਰੋਗੇਸ਼ਨ ਕਰਕੇ ਤੇ ਉਹਨਾਂ ਨੂੰ ਵੀ ਛੱਡ ਕੇ ਤੇ ਆਪ ਅਵੇਸ਼ੀ ਹੋਈ ਬੈਠੀ ਹੈ। ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਇੱਕ ਸੰਘਰਸ਼ ਦੀ ਕੜੀ ਨੂੰ ਜੋੜਦਿਆਂ ਹੋਇਆ ਇਹ ਅੱਜ ਦਾ ਸਮਾਗਮ ਕੀਤਾ ਗਿਆ ਸੀ ਜੀ। ਅਗਲੀ ਰਣਨੀਤੀ ਬਾਰੇ ਪੁੱਛਿਆ, ਅਗਲੀ ਰਣਨੀਤੀ ਅਸਲ ਵਿੱਚ 6 ਜੂਨ ਦਾ ਬਹੁਤ ਹੀ ਮਹੱਤਵਪੂਰਨ ਸਿੱਖਾਂ ਦਾ ਅਜੋਕੇ ਦੌਰ ਦਾ ਦਿਨ ਆ ਰਿਹਾ ਹੈ ਦਿਨ ਕੀ ਇਹ ਕੱਦੂਕਾਰਾ ਚੱਲੇਗਾ ਜਿਹਦੇ ਵਿੱਚ ਅੱਡ ਥਾਵਾਂ ਤੇ ਸਮਾਗਮ ਕੀਤੇ ਜਾਣਗੇ ਪਰ ਮੁੱਖ ਤੌਰ ਤੇ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਤੇ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਕੀਤੀ ਜਾਊਗੀ। ਇਹਦੇ ਬਾਰੇ ਸਮਾਗਮ ਦੇ ਬਾਰੇ ਵਿਚਾਰਾਂ ਕੀਤੀਆਂ ਗਈਆਂ ਨੇ ਤੇ 6 ਤੋਂ ਬਾਅਦ ਸਿੰਘ ਸਾਹਿਬ ਨੇ ਭਾਈ ਧਰਮ ਸਿੰਘ ਜੀ ਮੰਡ ਨੇ ਕਿਹਾ ਕਿ ਸਮੁੱਚੀਆਂ ਹੀ ਧਿਰਾਂ ਨਾਲ ਇੱਕ ਗੰਭੀਰ ਦਾਅਵਤ ਕਰਕੇ ਪੱਕੇ ਤੌਰ ਤੇ ਕੋਈ ਐਸੀ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਊਗੀ ਜਿਹੜੀ ਕਿ ਸਰਕਾਰ ਨੂੰ ਮਜਬੂਰ ਕਰੇਗੀ ਜਾਂ ਤਾਂ ਉਹ ਬਿਲਕੁਲ ਮੁੱਕਰ ਜਾਵੇ ਕਿ ਅਸੀਂ ਇਨਸਾਫ ਨਹੀਂ ਦੇਣਾ ਤੇ ਜਾਂ ਉਹਨੂੰ ਇਨਸਾਫ ਦੇਣ ਲਈ ਮਜਬੂਰ ਹੋਣਾ ਪਊਗਾ। ਜੀ ਤੁਸੀਂ ਗੱਲ ਕੀਤੀ ਹੈ ਵੀ ਅਗਲੀ ਰਣਨੀਤੀ ਤੈਅ ਕੀਤੀ ਜਾਊਗੀ ਆਉਣ ਵਾਲੇ ਸਮੇਂ ਦੇ ਵਿੱਚ। ਮਤਲਬ ਜੇ ਅਸੀਂ ਸਰਕਾਰ ਦੀ ਜਾਂਚ ਤੇ ਦੇਖੀਏ ਤਾਂ ਪਿਛਲੇ ਦਿਨੀ CBI ਨੇ ਐਲਾਨ ਕੀਤਾ ਸੀ ਕਿ ਜਿਹੜਾ ਇਸ ਦੀ ਕੋਈ ਸੂਹ ਦਊਗਾ ਇਸ ਕੇਸ ਦੇ ਵਿੱਚ ਉਹਨੂੰ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਤੇ ਮਤਲਬ ਇਹਦੇ ਵਿੱਚੋਂ ਤੁਸੀਂ ਸਰਕਾਰ ਕੋਲੋਂ ਕੀ ਆਸ ਰੱਖਦੇ ਹੋ? ਉਹਨਾਂ ਨੇ CBI ਨੇ ਇਹ ਐਲਾਨ ਕੀਤਾ ਤੇ ਤੁਸੀਂ ਸਰਕਾਰ ਕੋਲੋਂ ਕੀ ਆਸ ਰੱਖਦੇ ਹੋ ਇਸ ਕੇਸ ਦੇ ਵਿੱਚ? ਮੈਂ ਉਹ ਤੁਹਾਡੇ 10 ਲੱਖ ਵਾਲੀ ਜਿਹੜੀ ਗੱਲ ਤੁਸੀਂ ਜ਼ਿਕਰ ਕੀਤਾ ਹੈ CBI ਦਾ ਉਹਦੇ ਤੋਂ ਗੱਲ ਤੋੜਦਾ ਕਿ ਜੇ ਅੱਜ 1 ਸਾਲ ਦੇ ਬਾਅਦ CBI 10 ਲੱਖ ਰੁਪਏ ਦਾ ਇਨਾਮ ਦਿੰਦੀ ਹੈ ਇਹ ਗੱਲ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਕਿ ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਹੈ, ਇਹ ਕਿਸੇ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਗਿਆ ਏਜੰਸੀਆਂ ਦਾ ਕੰਮ ਹੈ ਜਿਹੜਾ ਇੱਕ ਤੋਂ ਬਾਅਦ ਇੱਕ ਗੁਰੂ ਸਾਹਿਬ ਦੀ ਬੇਅਦਬੀ ਉਸ ਖਾਸ ਸਮੇਂ ਦੇ ਵਿੱਚ ਹੀ ਹੁੰਦੀ ਹੈ ਜਦੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਚੱਲਦਾ ਹੈ ਕਿ ਇੱਕ ਡਿਮਾਂਡ ਉੱਠਦੀ ਹੈ, ਕਿਸਾਨਾਂ ਦੀ ਉੱਠਦੀ ਹੈ, ਉਹਦੇ ਨਾਲ ਮੇਲਣ ਲਈ ਦੂਜੀ ਉੱਠੀ ਹੈ। ਉਸ ਸਾਰੇ ਮਾਹੌਲ ਦੇ ਵਿੱਚ ਲਗਾਤਾਰ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅੱਡ-ਅੱਡ ਸ਼ਹਿਰਾਂ ਦੇ ਵਿੱਚ ਅੱਡ-ਅੱਡ ਪਿੰਡਾਂ ਦੇ ਵਿੱਚ ਕੀਤੀ ਜਾਂਦੀ ਹੈ। ਮੇਰਾ ਮਤਲਬ ਕਹਿਣ ਤੋਂ ਇਹ ਹੈ ਕਿ ਜਿਹੜੀ ਏਜੰਸੀ ਨੇ ਇਹ ਕੰਮ ਕਰਵਾਇਆ ਹੈ ਜੇ CBI ਅੱਜ 10 ਲੱਖ ਰੁਪਏ ਦਿੰਦੀ ਹੈ ਤਾਂ ਮੇਰਾ ਸਵਾਲ ਇਹ ਹੈ ਜੇ ਉਹ ਏਜੰਸੀ ਉਹਨੂੰ 20 ਲੱਖ ਦੇ ਕੇ ਚੁੱਪ ਕਰਾ ਦੂਗੀ ਤਾਂ ਫਿਰ ਕੀ ਹੋਏਗਾ ਜੀ? ਇਹ ਤਾਂ ਸਪਸ਼ਟ ਹੈ ਕਿ ਕਿਸੇ ਬਹੁਤ ਵੱਡੀ ਧਿਰ ਦਾ ਘਰ ਹੈ ਤੇ ਉਹਨੇ ਪੈਸਾ ਦੇ ਕੇ ਇਹ ਕੰਮ ਕਰਵਾਇਆ ਹੈ। ਇਹਦਾ ਇਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸੋਲਵ ਨਹੀਂ ਕੀਤਾ ਜਾ ਸਕਦਾ। ਇਹ ਤਾਂ ਏਜੰਸੀਆਂ ਆਪਣੇ ਕੰਮ ਕਰਨ ਦੇ ਤਰੀਕੇ ਮੁਤਾਬਕ ਕੰਮ ਕਰਨ ਕਿ ਇਸ ਤਰ੍ਹਾਂ ਦੇ ਕਲਪਰੇਟ ਜਿਹੜੇ ਹੁੰਦੇ ਨੇ, ਦੋਸ਼ੀ ਜਿਹੜੇ ਹੁੰਦੇ ਨੇ ਉਹ ਕਿਸ ਤਰ੍ਹਾਂ ਟ੍ਰੈਪ ਕੀਤੇ ਜਾਂਦੇ ਨੇ ਕਿਤੇ ਇਸ ਔਰ ਇਹ ਵੀ ਕੋਈ ਦੂਜੀ ਰਾਏ ਨਹੀਂ ਹੈ ਕਿ ਏਜੰਸੀ ਨੂੰ ਪਤਾ ਨਾ ਹੋਵੇ, CBI ਨੂੰ ਪਤਾ ਨਾ ਹੋਵੇ ਕਿਉਂਕਿ ਜਦੋਂ 1 ਜੂਨ ਦਾ ਇਹ ਵਾਕਿਆ ਹੋਇਆ ਹੈ ਉਸ ਤੋਂ ਬਾਅਦ ਉੱਥੇ ਸੰਘਰਸ਼ ਹੋਇਆ, ਉੱਥੇ ਦਾਦੂਵਾਲ ਸਾਹਿਬ ਆਏ ਨੇ, ਉੱਥੇ ਭਾਈ ਅਮਰੀਕ ਸਿੰਘ ਜੀ ਆਏ ਨੇ ਜਦੋਂ ਉਹ ਸਿੰਘ ਸਾਹਿਬ ਨਹੀਂ ਸੀਗੇ ਉਸ ਟਾਈਮ ਦੀ ਗੱਲ ਹੈ। ਉੱਥੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਏ ਨੇ, ਭਾਈ ਗੁਰਦੀਪ ਸਿੰਘ ਆਏ ਨੇ, ਉੱਥੇ ਕਮੇਟੀ ਬਣੀ ਹੈ, ਕਮੇਟੀ ਨੇ 6 ਨਾਮ ਦਿੱਤੇ ਨੇ। ਅੱਜ ਤੱਕ ਉਹਨਾਂ 6 ਬੰਦਿਆਂ ਨੂੰ ਈਵਨ ਪੁੱਛਗਿੱਛ ਲਈ ਵੀ ਥਾਣੇ ਨਹੀਂ ਬੁਲਾਇਆ ਗਿਆ। ਇਹਦਾ ਕੀ ਕਰਨਾ? ਉਲਟਾ ਜਿਹੜੀ ਕਮੇਟੀ ਬਣੀ ਸੀ ਉਹਨੂੰ ਗ੍ਰਿਫਤਾਰ ਕਰਕੇ 1.5 ਤੋਂ 2 ਮਹੀਨੇ ਅੰਦਰ ਰੱਖਿਆ ਗਿਆ। ਇਹ 1 ਜੂਨ ਦੇ ਜਿਹੜੇ ਉਸ ਵਕਤ ਦੇ 2 ਮਹੀਨੇ ਦੇ ਵਾਕਿਆਤ ਨੇ ਜੇ ਉਹਦੇ ਵੱਲ ਤੁਸੀਂ ਦੇਖੋਗੇ ਤਾਂ ਇਹ ਸਪਸ਼ਟ ਹੈ ਕਿ ਸਰਕਾਰ ਨੂੰ ਨਾਮ ਦਿੱਤੇ ਗਏ ਵੀ ਆਹ 6 ਬੰਦੇ ਨੇ, ਆਹ ਫਲਾਣੇ ਪਿੰਡ ਦੇ ਬਰਗਾੜੀ ਪਿੰਡ ਦੇ ਬੰਦੇ ਨੇ, ਇਹਨਾਂ ਨੂੰ ਫੜ ਲਿਆ ਜਾਵੇ, ਕੋਈ ਨਾ ਕੋਈ ਗੱਲ ਜ਼ਰੂਰ ਮਿਲੂਗੀ। ਜੇ ਉਹਨਾਂ ਬੰਦੇ ਨੂੰ ਅੱਜ CBI ਵੀ ਨਹੀਂ ਫੜ ਰਹੀ, ਪਹਿਲਾਂ ਪੰਜਾਬ ਪੁਲਿਸ ਨੇ ਨਹੀਂ ਫੜਿਆ ਤਾਂ ਅਸੀਂ ਕਿਵੇਂ ਵਿਸ਼ਵਾਸ ਕਰ ਲਈਏ ਕਿ ਜਿਹੜੀ ਇਹ ਜਾਂਚ ਹੋਈ ਹੈ ਇਹ ਤੋਂ ਕੋਈ ਨਿਕਲੂਗਾ? ਜੀ ਪ੍ਰੋਫੈਸਰ ਸਾਹਿਬ, ਤੁਸੀਂ ਸਰਕਾਰੀ ਪੱਖ ਦੀ ਤਾਂ ਗੱਲ ਸਾਹਮਣੇ ਲੈ ਆਂਦੀ ਹੈ ਕਿ ਤੁਸੀਂ ਉਹਨਾਂ ਤੋਂ ਕੋਈ ਆਸ ਨਹੀਂ ਰੱਖਦੇ, ਪਰ ਜੇ ਅਸੀਂ ਪੰਥਕ ਧਿਰਾਂ ਦੀ ਗੱਲ ਦੇਖੀਏ
ਤਾਂ ਮਤਲਬ ਅਸੀਂ ਦੇਖਿਆ ਕਿ ਜਿਹੜਾ ਇਹਦੇ ਵਿੱਚੋਂ ਵਿਰੋਧ ਨਿਕਲਿਆ ਸੀ ਇਸ ਘਟਨਾਕ੍ਰਮ ਦੇ ਵਿੱਚੋਂ, ਉਹਨੇ ਸਰਬੱਤ ਖਾਲਸਾ 2015 ਨੂੰ ਜਨਮ ਦਿੱਤਾ ਤੇ ਉਹਦੇ ਵਿੱਚੋਂ ਲੋਕਾਂ ਨੂੰ, ਆਮ ਸਿੱਖ ਸੰਗਤ ਨੂੰ ਇੱਕ ਆਸ ਸੀ। ਉਹਨੂੰ ਹੁਣ ਬੜਾ ਲੰਬਾ ਸਮਾਂ ਬੀਤ ਚੁੱਕਿਆ ਹੈ, ਪਰ ਅੱਜ ਜਿੱਥੇ ਤੱਕ ਪੰਥਕ ਧਿਰਾਂ ਦਾ ਵੀ ਸਵਾਲ ਹੈ, ਮੈਨੂੰ ਨਹੀਂ ਲੱਗਦਾ ਕੋਈ ਬਹੁਤਾ ਕੋਈ ਫੇਰ ਬਦਲ ਹੋਇਆ ਹੈ। ਗੱਲ ਉੱਥੇ ਦੀ ਉੱਥੇ ਜੀ ਖੜੀ ਜਾਪਦੀ ਹੈ। ਤੇ ਤੁਹਾਡਾ ਵੀ ਰਿਸਪੌਂਸ ਪਹਿਲਾਂ ਇਹੀ ਸੀ ਕਿ ਆ ਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਕਰਕੇ ਸਾਰਿਆਂ ਨੂੰ ਇਕੱਠਿਆਂ ਲੈ ਕੇ ਤੇ ਇਹਦੇ ਤੇ ਕੋਈ ਅਗਲੀ ਰਣਨੀਤੀ ਤੈਅ ਕੀਤੀ ਜਾਊਗੀ। ਮਤਲਬ ਜਦੋਂ ਪਹਿਲਾਂ ਇੱਕ ਕਮੇਟੀ ਬਣ ਚੁੱਕੀ ਹੈ, ਤੁਸੀਂ ਕਹਿ ਚੁੱਕੇ ਹੋ, ਤੁਸੀਂ ਦੱਸਿਆ ਕਿ 6 ਦੋਸ਼ੀਆਂ ਦੇ ਨਾਮ ਸਾਹਮਣੇ ਆਏ ਸੀ ਕਮੇਟੀ ਬਣੀ ਤੇ ਵੀ ਫਿਰ ਉਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਜਾਂ ਉਹਦੇ ਤੇ ਅਗਲੀ ਰਣਨੀਤੀ ਤੈਅ ਕਰਨ ਦੇ ਵਿੱਚ, ਕੋਈ ਅਗਲੀ ਮੁਹਿੰਮ ਛੇੜਨ ਦੇ ਵਿੱਚ ਪੰਥਕ ਧਿਰਾਂ ਦੇ ਵੱਲੋਂ ਕਿਉਂ ਨਹੀਂ ਸੁਹਿਰਦਗੀ ਨਾਲ ਯਤਨ ਕੀਤਾ ਜਾ ਰਿਹਾ? ਜਿੱਥੋਂ ਤੱਕ ਆ ਸਾਰਾ ਕਾਰਾ ਚੱਲ ਰਿਹਾ ਹੈ 1 ਜੂਨ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੱਕ, ਫਿਰ ਸਰਬੱਤ ਖਾਲਸਾ ਹੋਇਆ ਜੀ, ਫਿਰ ਸਰਬੱਤ ਖਾਲਸਾ ਤੋਂ ਬਾਅਦ ਫਿਰ ਸਰਕਾਰ ਨੇ ਸਖਤੀ ਕਰਕੇ ਜਥੇਦਾਰ ਸਾਹਿਬਾਨ ਨੂੰ ਗ੍ਰਿਫਤਾਰ ਰੱਖਿਆ। ਲੰਬਾ ਸਮਾਂ ਹੋਇਆ, ਕੋਈ 1 ਮਹੀਨਾ ਪਹਿਲਾਂ ਹੀ ਮਨਸਾ ਬਾਹਰ ਆਏ ਨੇ। ਇਹ ਸਾਰਾ ਜਿਹੜਾ ਕੰਮ ਹੈ, ਇਹਦੇ ਵਿੱਚ ਜਿਹੜੀਆਂ ਪੰਥਕ ਧਿਰਾਂ ਦੀ ਗੱਲ ਕੀਤੀ ਹੈ ਸਾਹਮਣੇ ਆਈਆਂ ਸੀ। ਅਗਰ ਅਸੀਂ ਮੀਡੀਆ ਵਿੱਚ ਕੋਈ ਗੱਲ ਕਹਿੰਦੇ ਆ ਤਾਂ ਉਹ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਉਹ ਪਹਿਲੇ ਹੀ ਸਿਖਰ ਤੇ ਹੁੰਦੀ ਹੈ, ਬੇਮਤਲਬ ਨਾਰਾਜ਼ਗੀ। ਇਹ ਤਾਂ ਹਰ ਇੱਕ ਸਿੱਖ ਨੂੰ ਅਵੇਅਰ ਹੋਣਾ ਪਊਗਾ ਕਿ ਜਿਹਨੂੰ ਉਹ ਪੰਥਕ ਧਿਰ ਕਹਿੰਦੇ ਨੇ, ਜਿਹਨੂੰ ਉਹ ਕੋਈ ਪ੍ਰਚਾਰਕ ਕਹਿੰਦੇ ਨੇ, ਜਿਹਨੂੰ ਉਹ ਕੋਈ ਪੋਲੀਟੀਕਲ ਪਾਰਟੀ ਕੌਮੀ ਤੌਰ ਤੇ ਕਹਿੰਦੇ ਨੇ, ਉਹਦੇ ਤੋਂ ਜਿਹੜੀ ਆਸ ਕੀਤੀ ਜਾਂਦੀ ਹੈ, ਜੇ ਉਹ ਆਸ ਪੂਰੀ ਨਹੀਂ ਕਰਦੇ ਤਾਂ ਸੰਗਤ ਨੂੰ ਹੱਕ ਹੈ ਕਿ ਬਹੁਤ ਸੰਗਤ ਦੀ ਇਹ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਉਹ ਉਹਦੇ ਨਾਲੋਂ ਆਪਣਾ ਰਿਸ਼ਤਾ ਤੋੜ ਲਵੇ। ਜੀ ਗੱਲ ਇਹ ਹੈ ਕਿ ਬਾਦਲ ਨਾਲੋਂ ਤਾਂ ਸਿੱਖਾਂ ਨੇ ਆਪਣਾ ਰਿਸ਼ਤਾ ਹੁਣ ਜਾ ਕੇ ਇੰਨੇ ਸਾਲ ਦੀ ਖੱਜਲ ਖੁਆਰੀ ਤੋਂ ਬਾਅਦ ਮਾਨਸਿਕ ਤੌਰ ਤੇ ਅੱਜ ਉਹ ਬਾਦਲ ਨੂੰ ਪੱਕੇ ਤੌਰ ਤੇ ਦੋਸ਼ੀ ਸਮਝਦੇ ਨੇ। ਪਰ ਬਾਕੀ ਧਿਰਾਂ ਦਾ ਜਿਹੜਾ ਵਰਕ ਹੈ 30 ਸਾਲ ਦਾ, ਘੱਟੋ ਘੱਟ 35 ਸਾਲ ਦਾ ਜਿਹੜਾ ਦੇਖਣ ਤੋਂ ਬਾਅਦ ਵੀ ਜੇ ਸਿੱਖ ਅਵੇਅਰਨੈਸ ਆਪਣੇ ਆਪ ਨਹੀਂ ਲਿਆਉਂਦੇ ਤਾਂ ਸਾਡਾ ਪਹਿਲਾ ਕੰਮ ਜਿਹੜਾ ਪਹਿਲਾਂ ਤੋਂ ਚੱਲਿਆ ਆਉਂਦਾ ਹੈ, ਅਸੀਂ ਸਿੱਖਾਂ ਨੂੰ ਅਵੇਅਰ ਕਰਨ ਦੇ ਲਈ ਆਪਣੇ ਸਾਰੇ ਸਮਾਗਮ ਕਰਦੇ ਹਾਂ ਜੀ। ਪਹਿਲਾਂ ਤਾਂ ਇਹ ਕੰਮ ਮੈਂ ਆਪ ਜੀ ਦੇ ਟੀਵੀ ਮਾਧਿਅਮ ਰਾਹੀਂ ਕਹਿਣਾ ਚਾਹਾਂਗਾ ਕਿ ਇਹ ਵੀ ਇੱਕ ਸੰਘਰਸ਼ ਦੀ ਰੂਪਰੇਖਾ ਹੁੰਦੀ ਹੈ ਕਿ ਤੁਸੀਂ ਲਗਾਤਾਰ ਲੰਬੇ ਸਮੇਂ ਲਈ ਅਣਥੱਕ ਮਿਹਨਤ ਕਰਕੇ ਲੋਕਾਂ ਨੂੰ, ਸਿੱਖਾਂ ਨੂੰ, ਸੰਗਤ ਨੂੰ ਇਸ ਗੱਲ ਪ੍ਰਤੀ ਅਵੇਅਰ ਕਰਦੇ ਹੋ ਕਿ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ। ਤੁਸੀਂ ਜਾਗ ਜੋ, ਜਾਗ ਜੋ, ਜਾਗ ਜੋ। ਗੁਰੂ ਨਾਨਕ ਸਾਹਿਬ ਨੇ ਇਹ ਕਿਹਾ, ਹਾਥ ਦੀਪ ਪੂਰੇ ਪਰੇ ਕਾਹੇ ਕੀ ਮਨ ਜਾਣਤ ਸਭ ਬਾਤ, ਜਾਣਤ ਹੀ ਅਵਗਣ ਕਰੈ ਕਾਹੇ ਕੀ ਪੁਸਲਾਤ, ਹਾਥ ਦੀਪ ਪੂਰੇ ਪਰੇ। ਗੁਰੂ ਨਾਨਕ ਕਹੇ ਜੇ ਹੱਥ 'ਚ ਦੀਵਾ ਫੜ ਕੇ ਵੀ ਖੂਹ ਛਾਲ ਮਾਰਨ ਲੋਕ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ। ਸੋ ਉਸ ਚੀਜ਼ ਨੂੰ ਸਮਝਦਾ ਹੋਇਆ ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਅਣਥੱਕ ਤੌਰ ਤੇ ਜਿਹੜਾ ਸੰਘਰਸ਼ ਸਾਨੂੰ ਸਿਖਾ ਕੇ ਗਏ ਸਾਡੇ ਪੈਗੰਬਰ, ਅਸੀਂ ਅਣਥੱਕ ਮਿਹਨਤ ਕਰਦੇ ਆ ਰਹੇ ਹਾਂ, ਕਰਦੇ ਰਹਾਂਗੇ। ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਧਿਰ ਜਿਹੜੀ ਹੈ ਉਹ ਇਹਦੇ ਵਿੱਚ ਸ਼ਾਮਲ ਹੋਵੇ। ਜਦੋਂ ਤੱਕ ਅਸੀਂ ਸਮੁੱਚੇ ਤੌਰ ਤੇ ਇਕੱਠੇ ਹੋ ਕੇ ਇਸ ਚੀਜ਼ ਨੂੰ ਅਵੇਅਰਨੈਸ ਦੇ ਤੌਰ ਤੇ ਨਹੀਂ ਲੈ ਕੇ ਜਾਂਦੇ ਅੱਗੇ, ਉਨੀ ਦੇਰ ਤੱਕ ਸਰਕਾਰਾਂ ਜਿਹੜੀਆਂ ਨੇ ਆਪਣਾ ਜਾਲਮੀ ਤੇ ਢੀਠਪੁਣਾ ਜਿਹੜਾ ਉਹ ਬਰਕਰਾਰ ਰੱਖਦੀਆਂ ਸੀ। ਸੋ ਇਹ ਜਿਹੜੀ ਸੰਘਰਸ਼ ਦੀ ਇਹ ਰੂਪਰੇਖਾ ਹੈ, ਜਿਹੜਾ ਪੱਕੇ ਤੌਰ ਤੇ ਵੀ ਇਹ ਕਹਿ ਦੇਣਾ ਜਾਂ ਉਹ ਕਹਿ ਦੇਣਾ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਪਰ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਵੀ ਸਾਰਾ ਕੁਝ ਹੁੰਦਾ ਹੈ। ਲੋਕਾਂ ਦੀ ਅਵੇਅਰਨੈਸ ਜਿਹੜੀ ਹੈ ਉਹ ਡਰ ਤੇ ਲਾਲਚ ਦੋ ਹਿੱਸਿਆਂ ਵਿੱਚ ਵੰਡ ਕੇ ਦਬਾ ਦਿੱਤੀ ਗਈ ਹੈ, ਕਿਉਂਕਿ ਪੰਜਾਬ ਸਟੇਟ ਜਿਹੜੀ ਹੈ ਉਹਨੂੰ ਕਈ ਤਰ੍ਹਾਂ ਦੀ ਮਾਰ ਹੈ। ਜੇ ਆਪਾਂ ਕਹੀਏ ਕਿ ਕਿਉਂ ਨਹੀਂ ਹੁੰਦਾ ਇਹ, ਇਹਦੇ ਵਿੱਚ ਸਿੱਧੀਆਂ ਤੌਰ ਤੇ ਕਈ ਗੱਲਾਂ ਜਿਹੜੀਆਂ ਇਨਵੋਲਵ ਕੀਤੀਆਂ ਜਾਂਦੀਆਂ ਨੇ, ਹੋ ਸਕਦੀਆਂ ਨੇ। ਖੁਦਕੁਸ਼ੀਆਂ ਤੱਕ ਅੱਜ ਪੰਜਾਬ ਦਾ ਸਿੱਖ ਕਿਸਾਨ ਜਿਹੜਾ ਉਹ ਪਹੁੰਚ ਚੁੱਕਾ ਹੈ ਜੀ। ਅੱਜ ਨਸ਼ੇ ਦਾ ਇੰਨਾ ਬੋਲ ਬੱਲਾ ਹੈ ਕਿ ਹਰ ਇੱਕ ਪਿੰਡ ਦੇ ਵਿੱਚ ਤੁਹਾਨੂੰ ਕਈ ਬੱਚੇ ਜਿਹੜੇ ਨੇ ਉਹ ਡਿੱਗਦੇ ਢਹਿੰਦੇ ਮਿਲਣਗੇ। ਇਹਨਾਂ ਸਾਰੇ ਹਾਲਾਤਾਂ ਨੂੰ ਬੇਰੁਜ਼ਗਾਰੀ ਸਿਖਰ ਤੇ ਪਹੁੰਚ ਚੁੱਕੀ ਹੈ। ਕੋਈ ਕਿਸੇ ਤਰ੍ਹਾਂ ਦੀ ਆਪਣਾ ਨਾਗਰਿਕਾਂ ਨੂੰ, ਸਿੱਖਾਂ ਨੂੰ, ਸਾਰੇ ਪੰਜਾਬੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਹੈ। ਪਰ ਸਰਕਾਰ ਕਹੀ ਜਾਂਦੀ ਹੈ ਕਿ ਅਮਨ ਅਮਾਨ ਹੈ ਜੀ। ਦਿਨ ਦਿਹਾੜੇ ਕਤਲ ਹੋ ਰਹੇ, ਆ ਢੱਡੀਆਂ ਵਾਲੇ ਦੇ ਨਾਲ ਬੈਠਾ ਬੰਦਾ ਮਾਰਤਾ ਗਿਆ। ਆ ਬੀਬੀ ਚੰਦ ਕੌਰ ਜੀ ਆਪਣੇ ਹੀ ਡੇਰੇ ਵਿੱਚ ਇੰਨੀ ਵੱਡੀ ਸੰਗਤ ਦੀ ਹਾਜ਼ਰੀ ਚ ਥੋੜਾ ਜਿਹਾ ਉਹਦੇ ਕਰਕੇ ਵਾਸਤੇ ਗਏ। ਆ ਰੋਜ਼ ਕਤਲ ਹੋ ਰਹੇ ਨੇ। ਸ਼ਰਾਬ ਮਾਫੀਆ ਆਪਣੇ ਕਤਲ ਕਰ ਰਹੇ ਹੈ, ਦੂਜੇ ਆਪਣੇ ਕਤਲ ਕਰ ਰਹੇ ਨੇ। ਗੈਂਗਸਟਰ ਸਮਝ ਕੇ ਪੁਲਿਸ ਇੱਕ ਕਬੱਡੀ ਦੇ ਖਿਡਾਰੀ ਨੂੰ ਮਾਰ ਦਿੰਦੀ ਹੈ। ਸੋ ਇਹ ਸਾਰਾ ਕੁਝ ਜਦੋਂ ਵਾਪਰਦਾ ਆਪਾਂ ਦੇਖਦੇ ਹਾਂ ਨਾ, ਲੋਕਾਂ ਦੇ ਵਿੱਚ ਸਹਿਮ ਪੈਦਾ ਹੁੰਦਾ ਹੈ।
ਉਸ ਸਹਿਮ ਨੂੰ ਦੂਰ ਕਰਨ ਦੇ ਲਈ ਅਸੀਂ ਜਿਹੜੇ ਆ ਪ੍ਰੋਗਰਾਮ ਲਗਾਤਾਰ ਕਰ ਰਹੇ ਹਾਂ। ਬੇਸ਼ੱਕ ਸਾਨੂੰ ਸਰਕਾਰਾਂ ਜੇਲ੍ਹਾਂ 'ਚ ਰੱਖਦੀਆਂ ਨੇ, ਬੇਸ਼ੱਕ ਸਾਡੇ ਘਰਾਂ 'ਚ ਮਤਲਬ ਗੈਰ ਕਾਨੂੰਨੀ ਛਾਪੇ ਮਾਰਦੀਆਂ ਨੇ, ਇਹਨਾਂ ਸਾਰੇ ਹਾਲਾਤਾਂ ਨੂੰ ਤੁਸੀਂ ਆਪਣੇ ਟੈਲੀਵਿਜ਼ਨ 'ਚ ਕਈ ਵਾਰੀ ਜਗ੍ਹਾ ਦਿੱਤੀ ਹੈ। ਸੋ ਸਰੋਤੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੈ ਕਿ ਇਹਨਾਂ ਹਾਲਾਤਾਂ ਦੇ ਬਾਵਜੂਦ ਵੀ ਘੱਟੋ ਘੱਟ ਸਾਡੀ ਪਾਰਟੀ ਤੇ ਸਾਡੇ ਨਾਲ ਚੱਲਣ ਵਾਲੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਨੇ ਤਹਈਆ ਕੀਤਾ ਹੋਇਆ ਕਿ ਉਹ ਆਪਣੀ ਅਵੇਅਰਨੈਸ ਜਗਾਉਣ ਦੀ ਜਿਹੜੀ ਸੰਘਰਸ਼ੀ ਬਿਰਤੀ ਹੈ ਉਸ ਤੋਂ ਪਿੱਛੇ ਨਹੀਂ ਹਟੇ। ਜੀ ਪ੍ਰੋਫੈਸਰ ਸਾਹਿਬ, ਅਸੀਂ ਸਾਡੇ ਅਗਲੇ ਸਵਾਲ ਵੱਲ ਵਧਦੇ ਹਾਂ। ਹੁਣ ਜੇ ਅਸੀਂ ਦੇਖੀਏ ਤਾਂ 1984 ਦੇ ਘੱਲੂਘਾਰੇ ਨੂੰ 32 ਵਰ੍ਹੇ ਬੀਤ ਚੁੱਕੇ ਨੇ ਤੇ ਜਿਉਂ-ਜਿਉਂ ਇਹ ਸਮਾਂ ਜੂਨ ਦਾ ਮਹੀਨਾ ਨੇੜੇ ਆਉਂਦਾ ਤਾਂ ਪਿਛਲੇ ਸਮੇਂ ਦੀਆਂ ਜੇ ਘਟਨਾਵਾਂ ਤੇ ਉਹਨਾਂ ਦਾ ਜ਼ਿਕਰ ਕਰੀਏ, ਨਜ਼ਰ ਮਾਰੀਏ ਉਹਨਾਂ ਤੇ, ਤੁਸੀਂ ਵੀ ਜ਼ਿਕਰ ਕੀਤਾ ਸੰਤ ਢੱਡਰੀਆਂ ਵਾਲੇ ਤੇ ਹਮਲੇ ਦੀ ਗੱਲ ਹੁੰਦੀ ਹੈ, ਜਾਂ ਇੰਡੀਅਨ ਮੀਡੀਆ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਕੈਨੇਡਾ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉੱਥੇ ਟ੍ਰੇਨਿੰਗ ਕੈਂਪਸ ਲੱਗ ਰਹੇ ਨੇ ਕਿ ਪੰਜਾਬ ਦੇ ਵਿੱਚ ਹਮਲਾ ਕਰਵਾਉਣ ਲਈ ਸਿੱਖਾਂ ਦੀ ਸ਼ਮੂਲੀਅਤ ਉਹਦੇ ਵਿੱਚ ਦੱਸੀ ਜਾਂਦੀ ਹੈ। ਤੇ ਉਸ ਤੋਂ ਬਾਅਦ ਸਿੱਖ ਨੌਜਵਾਨਾਂ ਨੂੰ ਉਕਸਾਉਣ ਦੇ ਲਈ ਆਪਾਂ ਪਿੱਛੇ ਜੇ ਦੇਖਦੇ ਹਾਂ ਲਲਕਾਰ ਰੈਲੀ ਦੇ ਨਾਮ ਹੇਠ ਬਿਆਸ ਦਰਿਆ ਤੇ ਸੱਦਿਆ ਜਾਂਦਾ ਹੈ। ਮਤਲਬ ਇਹ ਜਦੋਂ ਸਾਰੀ ਘਟਨਾਕ੍ਰਮ ਨੂੰ ਅਸੀਂ ਦੇਖਦੇ ਹਾਂ ਜੂਨ ਦੇ ਮਹੀਨੇ ਦੇ ਵਿੱਚ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਅਸੀਂ 32 ਸਾਲਾਂ ਦੇ ਵਿੱਚ, ਪਿਛਲੇ 32 ਸਾਲਾਂ ਦੇ ਵਿੱਚ ਸਿੱਖ ਕੌਮ ਕਿੱਥੇ ਖੜੀ ਹੈ? ਮੈਂ ਇਹੀ ਗੱਲ ਦੁਬਾਰਾ ਕਹਿਣ ਨੂੰ ਮੈਨੂੰ ਕਹਿਣੀ ਪਊਗੀ ਕਿ ਇਹ ਸਾਰੀਆਂ ਗੱਲਾਂ ਅਵੇਅਰਨੈਸ ਦੀ ਘਾਟ ਕਰਕੇ ਹੁੰਦੀਆਂ ਨੇ, ਚਾਹੇ ਉਹ ਲਲਕਾਰਾਂ ਦੀ ਹੋਵੇ, ਚਾਹੇ ਮਤਲਬ ਕਿ ਸਾਨੂੰ ਲੱਗੇ ਕਿ ਅਸੀਂ 32 ਸਾਲਾਂ 'ਚ ਕੋਈ ਪ੍ਰਾਪਤੀ ਨਹੀਂ ਕਰ ਸਕੇ। ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਤੁਸੀਂ ਇੱਕ ਪੈਰਾਮੀਟਰ 'ਚ ਰੱਖ ਕੇ ਦੇਖਦੇ ਹੋ ਤਾਂ ਉਹੀ ਲੋਕ ਪੰਜਾਬ ਦੇ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਕੁਝ ਦੇਖਦੇ ਹੋਏ ਫਿਰ ਵੋਟਾਂ ਪਾ ਦਿੰਦੇ ਨੇ ਜੀ। ਦੂਸਰੇ ਪਾਸੇ ਜਿਹੜੇ ਲੋਕ ਸੰਘਰਸ਼ ਕਰਦੇ ਨੇ ਉਹਨੂੰ ਅਰਬਾਂ ਰੁਪਇਆ ਖਰਚ ਕੇ ਲੋਕ ਸਰਕਾਰਾਂ ਜਿਹੜੀਆਂ ਨੇ ਉਹ ਅੱਤਵਾਦੀ ਸ਼ੋਅ ਕਰ ਦਿੰਦੀਆਂ ਨੇ। ਲੋਕਾਂ ਦੀ ਸਧਾਰਨ ਜਿਹੜੀ ਸਾਈਕੋਲੋਜੀ ਹੈ ਉਹ ਟੈਲੀਵਿਜ਼ਨ ਤੇ ਅਖਬਾਰ ਨਾਲ ਜੁੜੀ ਹੋਈ ਹੈ। ਟੈਲੀਵਿਜ਼ਨ ਤੇ ਅਖਬਾਰ ਤੇ ਬਾਰ-ਬਾਰ ਭਿੰਡਰਾਂ ਵਾਲੇ ਸੰਤਾਂ ਨੂੰ ਜਾਂ ਉਹਨਾਂ ਦੀ ਗੱਲ ਕਰਨ ਵਾਲਿਆਂ ਨੂੰ ਟੈਰਰਿਸਟ ਕਿਹਾ ਜਾਂਦਾ ਹੈ। ਅਖਬਾਰ ਨੂੰ ਜੋ ਰੈਡੀਕਲ ਕਿਹਾ ਜਾਂਦਾ ਹੈ ਬਿਨਾਂ ਮਤਲਬ। ਬਾਕੀਆਂ ਤੋਂ ਸਾਨੂੰ ਅੱਜ ਕਿਉਂ ਕੀਤਾ ਜਾਂਦਾ ਹੈ ਇਹਦੇ ਬਾਰੇ ਨਿਊਜ਼ ਪੇਪਰ ਨੂੰ ਅਸੀਂ ਕਿੰਨੀ ਵਾਰ ਲਿਖ ਕੇ ਦਿੱਤਾ ਹੈ ਮੀਡੀਆ ਨੂੰ, ਪਰ ਫਿਰ ਵੀ ਸਾਨੂੰ ਰੈਡੀਕਲ, ਗਰਮ ਖਿਆਲੀ, ਇਹ ਕਿਉਂ ਕਿਹੜੀ ਐਸੀ ਗੱਲ ਅਸੀਂ ਕੀਤੀ ਹੈ ਜਿਹੜੀ ਬਾਕੀਆਂ ਤੋਂ ਭਿੰਨ ਹੈ? ਬਾਕੀਆਂ ਨੇ ਝੂਠ ਬੋਲਿਆ, ਅਸੀਂ ਸੱਚ ਬੋਲਿਆ ਜੀ। ਸੋ ਇਹ ਸਾਰਾ ਕੁਝ ਬਹੁਤ ਵੱਡਾ ਇੱਕ ਚੈਪਟਰ ਹੈ ਜਿਹੜਾ ਇੰਨੀ ਛੋਟੇ ਸਮੇਂ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ। ਪਰ ਇਹ ਆਪ ਜੀ ਦੇ ਸਵਾਲ ਦਾ ਜਵਾਬ ਮੈਂ ਜ਼ਰੂਰ ਦੇਵਾਂਗਾ ਕਿ 32 ਸਾਲ ਦੇ ਵਿੱਚ ਜਿਸ ਲਹਿਰ ਨੂੰ ਅੱਜ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿ ਕੇ ਗਏ ਸੀ ਕਿ ਜੇ ਦਰਬਾਰ ਸਾਹਿਬ ਤੇ ਹਿੰਦੁਸਤਾਨ ਦੀਆਂ ਫੌਜਾਂ ਹਮਲਾ ਕਰਦੀਆਂ ਨੇ ਤਾਂ ਖਾਲਿਸਤਾਨ ਦੀ ਜਿਹੜੀ ਪ੍ਰਾਪਤੀ ਹੈ ਉਹਦੀ ਨਹੀਂ ਰੱਖੀ ਜਾਊਗੀ। ਉਸ ਚੀਜ਼ ਨੂੰ ਜੇ ਦੇਖਿਆ ਜਾਵੇ 32 ਸਾਲ ਦੇ ਵਿੱਚ ਬੜੇ ਦੌਰ ਐਸੇ ਆਏ ਨੇ ਕਿ ਇਸ ਸੋਚ ਨੂੰ ਦਬਾਉਣ ਦੀ, ਸਲੱਬ ਕਰਨ ਦੀ ਸਰਕਾਰਾਂ ਦੀ ਅੰਤਾਂ ਦੀ ਕੋਸ਼ਿਸ਼ ਰਹੀ ਹੈ ਤੇ ਹੁਣ ਵੀ ਹੈਗੀ ਹੈ। ਪਰ ਇਸ ਦੇ ਬਾਵਜੂਦ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਪਰ 73 ਤੋਂ ਜ਼ਿਆਦਾ ਕੇਸ ਪਾਏ ਗਏ ਦੇਸ਼ ਧਰੋਹੀ ਦੇ। ਉਹ ਦੇਸ਼ ਧਰੋਹੀ ਕੀ ਸੀ ਕਿ ਅਸਲ 'ਚ ਉਹ ਆਪਣਾ ਇੱਕ ਸੋਵਰਨ ਸਿੱਖ ਸਟੇਟ ਜਿਹੜੀ ਹੈ ਉਹਦੀ ਡਿਮਾਂਡ ਬੜੀ ਦ੍ਰਿੜਤਾ ਨਾਲ ਕਰਦੇ ਨੇ, ਸਾਡੀ ਪਾਰਟੀ ਕਰਦੀ ਹੈ। ਉਹਦੇ ਵਿੱਚ ਸਾਨੂੰ ਕਾਮਯਾਬੀਆਂ ਮਿਲ ਰਹੀਆਂ ਨੇ। ਜਿਹੜਾ ਆਹ ਹੁਣ ਤੁਸੀਂ ਕੈਨੇਡਾ ਦਾ ਜ਼ਿਕਰ ਕੀਤਾ ਇਹ ਵੀ ਇਹਦੇ ਨਾਲ ਜੁੜਿਆ ਹੋਇਆ। ਕੈਨੇਡਾ ਦੇ ਵਿੱਚ, ਸਿੱਖਾਂ ਦੇ ਵਿੱਚ, ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ ਅੱਜ ਅਵੇਅਰਨੈਸ ਬੜੇ ਪ੍ਰਬਲ ਰੂਪ 'ਚ ਉੱਠ ਰਹੀ ਹੈ ਕਿ ਵਾਕਈ ਸਿੱਖਾਂ ਦਾ ਇੱਕ ਦੇਸ਼ ਜਿਹੜਾ ਹੈ ਉਹ ਜਲਦ ਤੋਂ ਜਲਦ ਬਣਨਾ ਚਾਹੀਦਾ ਹੈ। ਹਿੰਦੁਸਤਾਨੀ ਏਜੰਸੀਆਂ ਨੂੰ ਫਿਕਰ ਹੈ ਕਿ ਇੰਨਾ ਬਾਵਜੂਦ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਦ੍ਰਿੜਤਾ ਕਰਕੇ ਅੱਜ ਸਿੱਖਾਂ ਦੇ ਵਿੱਚ ਅਵੇਅਰਨੈਸ ਜਾਗੀ ਹੈ ਕਿ ਜਦੋਂ ਤੱਕ ਸਾਡਾ ਆਪਣਾ ਇੱਕ ਅੱਡ ਮੁਲਕ ਖਾਲਿਸਤਾਨ ਸੋਵਰਨ ਸਟੇਟ ਪ੍ਰਭੂ ਸੱਤਾ ਸੰਪੰਨ ਨਹੀਂ ਬਣ ਜਾਂਦੀ, ਉਨੀ ਦੇਰ ਤੱਕ ਇਹ ਜਿਹੜੇ ਮਸਲੇ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਣ, ਚਾਹੇ ਸਾਡੇ ਬੱਚੇ ਬਹਿਬਲ ਦੇ ਵਿੱਚ ਸ਼ਹੀਦ ਕਰਕੇ ਕੋਈ ਉਹ ਦੋਸ਼ੀ ਨਾ ਫੜੇ ਜਾਂਦੇ ਹੋਣ, ਜੰਮੂ ਵਿੱਚ ਬੱਚਾ ਸ਼ਹੀਦ ਕਰਤਾ ਜਾਵੇ ਜਾਂ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦ ਕੀਤਾ ਜਾਵੇ, ਦਰਸ਼ਨ ਸਿੰਘ ਲੋਹਾਰਾ ਕੀਤਾ ਜਾਵੇ, ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਇਹ ਕਿਸੇ ਸਿੱਟੇ ਤੇ ਨਹੀਂ ਪਹੁੰਚਣਗੀਆਂ। ਇਸ ਅਵੇਅਰਨੈਸ ਨੂੰ ਦਬਾਉਣ ਦੇ ਲਈ ਸਰਕਾਰ ਜਿਹੜੀ ਹੈ ਇਹ ਜਿਹੜੇ ਹੱਥਕੰਡੇ ਵਰਤਦੀ ਹੈ। ਕਦੇ ਲਲਕਾਰ ਰੈਲੀਆਂ ਦੀ ਗੱਲ ਕਰਦੀ ਆ ਵੀ ਸਾਡੇ ਬੱਚਿਆਂ ਦੀ ਡਾਇਵਰਸ਼ਨ ਜਿਹੜੀ ਆ ਉਧਰ ਨੂੰ ਹੋ ਜਾਵੇ, ਆਮ ਤੌਰ ਤੇ ਉਹ 6 ਜੂਨ ਦੇ ਵੱਲ ਘੱਟ ਸੋਚਣ ਜਾਂ ਕੇਵਲ ਲੜਾਈ ਝਗੜੇ ਵਾਲਾ ਮਾਹੌਲ ਬਣੇ। ਇਹ ਸਾਰੀ ਚੀਜ਼ ਨੂੰ ਦੇ ਵਿੱਚੋਂ ਮੇਰੇ ਤੁਹਾਡੇ ਸਵਾਲ ਦਾ ਜਵਾਬ ਮਿਲਦਾ ਹੈ। ਇਹਦੇ ਵਿੱਚ ਅਸਲ ਵਿੱਚ ਅਸੀਂ ਕਾਮਯਾਬ ਹੋਏ ਹਾਂ। 84 ਤੋਂ ਬਾਅਦ ਦਾ ਦੌਰ
87-88 ਦੇਖਿਆ ਜਾਵੇ, ਫਿਰ ਜੀ। ਅੱਜ 2016 ਦੇਖਿਆ ਜਾਵੇ, ਜੇ ਆਪਾਂ ਸਾਰੀ ਚੀਜ਼ ਨੂੰ ਇੱਕ ਸਾਹਮਣੇ ਰੱਖ ਕੇ ਚੈਪਟਰ ਅੱਖਾਂ ਦੇ ਸਾਹਮਣੇ ਵਾਚਾਂਗੇ ਤਾਂ ਸਾਨੂੰ ਸਾਫ਼ ਦਿਸੂਗਾ ਕਿ ਖਾਲਿਸਤਾਨ ਦੀ ਜਿਹੜੀ ਲਹਿਰ ਹੈ, ਜਿਹੜੀ ਮੰਗ ਹੈ, ਉਹ ਦਿਨੋਂ ਦਿਨ ਵੱਧਦੀ ਜਾਂਦੀ ਹੈ। ਤੇ ਇਹ ਹਾਕਮਾਂ ਦੇ ਚਿੰਤਾ ਦਾ ਵਿਸ਼ਾ ਹੈ, ਜਿਸ ਤੋਂ ਬੁਖਲਾ ਕੇ ਉਹ ਸਾਰਾ ਜਿਹੜਾ ਇਹ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਂਦੇ ਨੇ, ਕਦੇ ਬੱਚਿਆਂ ਨੂੰ ਸ਼ਹੀਦ ਕਰਦੇ ਨੇ, ਕਦੇ ਸਾਨੂੰ ਗ੍ਰਿਫਤਾਰ ਕਰਦੇ ਨੇ। ਪਰ ਉਹਨਾਂ ਨੂੰ ਇਹ ਗੱਲ ਬਿਲਕੁਲ ਭਵਿੱਖ ਵਿੱਚ ਨੋਟ ਕਰ ਲੈਣੀ ਚਾਹੀਦੀ ਹੈ ਕਿ ਇਹਨਾਂ ਹੱਥਕੰਡਿਆਂ ਨਾਲ ਕੌਮਾਂ ਦੇ ਜਿਹੜੇ ਨਿਸ਼ਾਨੇ ਨੇ ਉਹਨਾਂ ਨੂੰ ਨਾ ਤਾਂ ਖਤਮ ਕੀਤਾ ਜਾ ਸਕਦਾ ਹੈ ਤੇ ਨਾ ਹੀ ਉਹਨਾਂ ਨੂੰ ਪ੍ਰਾਪਤ ਕਰਨ ਤੋਂ ਰੋਕਿਆ ਜਾ ਸਕਦਾ ਹੈ। ਜੀ ਪ੍ਰੋਫੈਸਰ ਸਾਹਿਬ ਸਾਡੇ ਕੋਲ ਆਖਰੀ 1 ਮਿੰਟ ਰਹਿ ਗਿਆ ਤੇ ਤੁਸੀਂ 6 ਜੂਨ ਦੇ ਘੱਲੂਘਾਰੇ ਸਮਾਗਮ ਦੇ ਵਿੱਚ ਆਪਣੀ ਪਾਰਟੀ ਦੇ ਪ੍ਰੋਗਰਾਮ ਅਤੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹਦੇ ਬਾਰੇ? ਇਹਦੇ ਬਾਰੇ ਅਸੀਂ ਕੱਲ ਤੇ ਬਰਗਾੜੀ ਸਮਾਗਮ ਵਿੱਚ ਵੀ ਬਿਲਕੁਲ ਜਾਣਾ ਤੌਰ ਤੇ ਸਿਮਰਜੀਤ ਸਿੰਘ ਮਾਨ ਤੇ ਸਿੰਘ ਸਾਹਿਬ ਨੇ ਕਿਹਾ ਕਿ ਅਸੀਂ ਉੱਥੇ ਵੱਡੀ ਗਿਣਤੀ ਦੇ ਵਿੱਚ 6 ਜੂਨ ਨੂੰ ਜਾਵਾਂਗੇ। ਪਰ ਇੱਕ ਗੱਲ ਆਪ ਜੀ ਦੇ ਟੀਵੀ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ, ਓਪਨਲੀ ਅਸੀਂ ਇਹ ਗੱਲ ਕਹੀ ਹੈ, ਅੱਜ ਵੀ ਕਹਿ ਰਹੇ ਹਾਂ ਕਿ ਅਸੀਂ ਬਿਲਕੁਲ ਸ਼ਾਂਤਪੂਰਨ ਤਰੀਕੇ ਦੇ ਨਾਲ ਅਰਦਾਸ ਨੂੰ ਮੁੱਖ ਰੱਖ ਕੇ ਉੱਥੇ ਸਮਾਗਮ ਵਿੱਚ ਹੋਣਾ ਹੈ, ਸ਼ਾਮਲ ਹੋਣਾ ਹੈ, ਵੱਡੀ ਗਿਣਤੀ ਸ਼ਾਮਲ ਹੋਣਾ ਹੈ। ਤੇ ਸਾਡੇ ਜਿਹੜੇ ਸਿੰਘ ਸਾਹਿਬ ਨੇ ਅੱਜ ਸਿੱਖਾਂ ਦੇ ਭਾਈ ਧਿਆਨ ਸਿੰਘ ਜੀ ਮੰਡ, ਉਹਨਾਂ ਨੇ ਹਵਾਲਾ ਸਾਹਿਬ ਦਾ ਉੱਥੇ ਸੰਦੇਸ਼ ਪੜ੍ਹਨਾ ਹੈ। ਇਹ ਸਾਰੀਆਂ ਗੱਲਾਂ ਹੋਣਗੀਆਂ, ਪਰ ਅਸੀਂ ਇੱਕ ਵੀ ਗੱਲ ਐਸੀ ਨਹੀਂ ਕਰਾਂਗੇ ਤੇ ਸੰਗਤ ਨੂੰ ਕਹਿੰਦੇ ਆ ਕਿ ਕਿਸੇ ਤਰ੍ਹਾਂ ਦੀ ਗੱਲ ਦੇ ਵਿੱਚ ਨਹੀਂ ਆਉਣਾ। ਜੇ ਉੱਥੇ ਕੋਈ ਗੜਬੜ ਹੁੰਦੀ ਹੈ ਤਾਂ ਉਹ ਸਿਰਫ ਤੇ ਸਿਰਫ ਸਰਕਾਰੀ ਧਿਰਾਂ ਵੱਲੋਂ ਹੋਏਗੀ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਿੰਨੇ ਵੱਧ ਤੋਂ ਵੱਧ ਗਿਣਤੀ 'ਚ ਆਓ, ਪਰ ਉੱਥੇ ਇਸ ਭਾਵਨਾ ਆਓ ਕਿ ਅਸੀਂ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੈ। ਕਿਸੇ ਹੋਰ ਪ੍ਰਕਾਰ ਦੇ ਵਿੱਚ ਆਉਣ ਦੀ ਬਿਲਕੁਲ ਕੋਈ ਲੋੜ ਨਹੀਂ। ਬੜੇ ਮੌਕੇ ਹੁੰਦੇ ਨੇ ਆਪਣੇ ਭਾਵਨਾਵਾਂ ਦਾ ਇਜ਼ਹਾਰ ਕਰਨ ਲਈ, ਪਰ ਇਹ ਕਿਉਂਕਿ ਸਾਡਾ ਸਭ ਤੋਂ ਪਵਿੱਤਰ ਅਸਥਾਨ ਹੈ ਤੇ ਸਭ ਤੋਂ ਜ਼ਿਆਦਾ ਸਾਡੇ ਅਜੋਕੇ ਦੌਰ ਦੇ ਸ਼ਹੀਦਾਂ ਦੀ ਅਰਦਾਸ ਹੈ, ਸੋ ਉਹਦੇ ਵਿੱਚ ਉਸ ਭਾਵਨਾ ਨਾਲ ਹੀ ਸ਼ਾਮਲ ਹੋਇਆ ਜਾਵੇ। ਸਭ ਨੂੰ ਇਹ ਮੇਰੀ ਬੇਨਤੀ ਆਪ ਜੋੜ ਕੇ ਕਿ ਇਸ ਭਾਵਨਾ ਨੂੰ ਮੁੱਖ ਰੱਖ ਕੇ ਦਰਬਾਰ ਸਾਹਿਬ 6 ਜੂਨ ਨੂੰ ਆਇਆ ਜਾਵੇ। ਜੀ ਪ੍ਰੋਫੈਸਰ ਸਾਹਿਬ, ਆਪਣਾ ਸਮਾਂ ਦੇਣ ਲਈ ਤੇ ਆਪਣੇ ਵਿਚਾਰ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਤੁਹਾਡੇ ਕੋਲੋਂ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ ਸਰਦਾਰ ਅਮਰਵੀਰ ਸਿੰਘ ਜੀ। ਟੀਵੀ 84 ਸਰੋਤਿਆਂ ਦਾ ਮੈਂ ਰਿਣੀ ਹੁੰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਸਾਡਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ। ਇਸੇ ਦੇ ਨਾਲ ਮੈਂ ਇੱਥੇ ਸਮਾਪਤੀ ਕਰਦਾ ਤੇ ਅੰਤ ਦੇ ਵਿੱਚ ਤੁਹਾਨੂੰ ਦੱਸਾਂ, ਜਿਵੇਂ ਕਿ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਇਹ ਅੰਤ ਦੇ ਵਿੱਚ ਇੱਥੇ ਹੀ ਆ ਕੇ ਜੁੜਦੀਆਂ ਨੇ ਕਿ ਅਸੀਂ ਆਪ ਅਵੇਅਰ ਹੋਈਏ। ਜਿੱਥੇ ਤੱਕ ਅਵੇਅਰਨੈਸ ਦੀ ਗੱਲ ਹੈ, ਉਹਨਾਂ ਨੇ ਟੀਵੀ ਦਾ ਤੇ ਅਖਬਾਰ ਦਾ, ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦਾ ਜ਼ਿਕਰ ਕੀਤਾ, ਜਿਹੜੀ ਕਿ ਗੱਲ ਨੂੰ ਅਸੀਂ ਅੱਗੇ ਲੈ ਕੇ ਤੁਰੇ ਹਾਂ ਐਜ਼ ਅ ਪਲੇਟਫਾਰਮ। ਟੀਵੀ 84 ਅੱਗੇ ਲੈ ਕੇ ਤੁਰਿਆ। ਤੇ ਜੇ ਤੁਹਾਨੂੰ ਇਹ ਚੰਗਾ ਲੱਗਦਾ ਹੈ ਕਿ ਤੁਸੀਂ ਇਸ ਮੈਸੇਜ ਨੂੰ ਅੱਗੇ ਦੇਖਣਾ ਚਾਹੁੰਦੇ ਹੋ ਕਿ ਅਸੀਂ ਆਪਣੀ ਆਵਾਜ਼, ਕੌਮ ਦੀ ਆਵਾਜ਼ ਹੋਰ ਵੀ ਬੁਲੰਦ ਕਰ ਸਕੀਏ, ਤਾਂ ਸਾਨੂੰ ਸਪੋਰਟ ਕਰੋ। tv84.tv ਤੇ ਜਾ ਕੇ ਡੋਨੇਟ ਕਰੋ, ਮੰਥਲੀ ਡੋਨੇਸ਼ਨਸ ਦਿਓ, ਵੱਧ ਤੋਂ ਵੱਧ, ਘੱਟ ਤੋਂ ਘੱਟ ਜਿੰਨੀਆਂ ਤੁਸੀਂ ਦੇ ਸਕਦੇ ਹੋ। ਇਸੇ ਦੇ ਨਾਲ ਮੈਂ ਤੁਹਾਡੇ ਕੋਲੋਂ ਇਜਾਜ਼ਤ ਲੈਣਾ। ਕੱਲ ਨੂੰ ਨਵਾਂ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।